दर्शकों ब्रेक के बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं कि बादल अकाली दल मानसिक तौर ते अजे भी RSS दे चुंगल चों नहीं निकलिया जापदा। नौवें पातशाह गुरु तेग बहादुर साहिब दे 400 साला प्रकाश पुरब नूं समर्पित मोदी ਵੱਲੋਂ रखी गई उच्च पद्धरी वर्चुअल कॉन्फ्रेंस विच सुखबीर बादल दा सुझाव बिल्कुल RSS दी लाइन ते सी। सो सुखबीर बादल ने कहा कि गुरु तेग बहादुर साहिब जी दा गुरपुरब नैशनल इंट्रागेशन वजों डे वजों मनाया जाए। सो इन्नी यही तो RS की विचारधारा है। सो जिसका मकसद भारत की जो डाइवर्सिटी खत्म करके हिंदुत्व के थले भारत की एकता अखंडता जी है वह कायम करना है। सो इस बारे आप विचार चर्चा करन जा रहे हैं। सो असीं चाहांगे कि तुसां नाल इसी तरह ही बने रहना। देखण सुनिया लिखण लई तुहाडा सब दा बहुत बहुत शुक्रिया जी। डॉक्टर साहब की विचार इस मुद्दे बारे? देखो सरदार कपूर सिंह जो ऑक्सफोर्ड दे विच सन तो उन्होंने गांधी की एक विजिट का जिक्र किया तो उहदे च उन्होंने कहा कि भी उन्हों का जिहड़ा इकोनॉमिक्स का टीचर सी उसने गांधी दे नाल 1-to-1 भी मुलाकात की और कहन लगे भी मेरा भी उहदे नाल सहचार सी। और नैक्सट डे जो मैं उन्होंने मिलिया तो वो मैनू कहंदा है कि योर दिस महात्मा नोज नथिंग अबाउट इकोनॉमिक्स। ਹੁਣ ਉਹ ਜਦੋਂ ਉਹਦੇ ਨਾਲ ਗੱਲ ਕਰ ਰਿਹਾ ਹੋਏਗਾ ਉਹਨਾਂ ਤੋਂ ਹੋਣਾ ਵੀ ਇੰਨਾ ਵੱਡਾ ਮਹਾਤਮਾ ਗਾਂਧੀ ਉੱਥੋਂ ਆਇਆ ਹੈ 1930s ਦੀ ਗੱਲ ਹੈ ਜਦੋਂ ਰਾਊਂਡ ਟੇਬਲ ਕਾਨਫਰੰਸ ਲਈ ਗਿਆ ਉਹਨੇ ਦੇਖਿਆ ਵੀ ਇਹਨੂੰ ਤਾਂ ਕੋਈ ਇਲਦਾ ਨਾ ਕੋਕੋ ਨਹੀਂ ਪਤਾ ਹੈ ਵੀ ਇਹ ਗੱਲਾਂ ਕੀ ਕਰ ਰਿਹਾ। ਅੱਛਾ। ਸੋ ਮੈਂ ਬਹੁਤ ਵਾਰ ਇਹ ਦੇਖਦਾ ਕਿ ਜਿਨ੍ਹਾਂ ਨੂੰ ਜਿਸ ਸੌਦੇ ਤੇ ਉਹ ਚਲੇ ਜਾਂਦੇ ਨੇ ਠੀਕ ਹੈ। ਗਾਂਧੀ ਨੂੰ ਇਹ ਪਤਾ ਸੀ ਕਿ ਉਹਨੇ ਆਪਣੇ ਫਕੀਰ ਹੋਣ ਦਾ ਇੱਕ ਡਰਾਮਾ ਜਿਹਾ ਕਰਕੇ ਅੱਧਾ ਨੰਗਾ ਰਹਿ ਕੇ ਧੋਤੀ ਲਪੇਟ ਕੇ ਲੋਕਾਂ 'ਚ ਕਿਵੇਂ ਮਹਾਤਮਾ ਹੋਣ ਦਾ ਇੱਕ ਜਿਹੜਾ ਉਹ ਆਪਣਾ ਸ਼ੋਸ਼ਾ ਛੱਡਿਆ। ਲੇਕਿਨ ਸ਼ਰੂਡਲੀ ਉਹਦੇ ਅੰਦਰ ਉਹ ਰਾਮ ਰਾਜ ਹਿੰਦੂ ਰਾਜ ਔਰ ਇਕਨੋਮਿਕਸ ਦਾ ਦੂਜੇ ਤੋਂ ਉਹਨਾਂ ਨੂੰ ਪਰਵਾਹ ਹੀ ਨਹੀਂ ਸੀ। ਇਸ ਲਈ ਅੱਜ ਵੀ 75 ਸਾਲ ਬਾਅਦ 40% ਲੋਕ ਬਿਲੋ ਦਾ ਪਾਵਰਟੀ ਲਾਈਨ ਨੇ। ਸੋ ਉਹ ਆਪਣੇ ਏਜੰਡੇ ਤੇ ਕੰਮ ਕਰ ਰਿਹਾ ਸੀ ਪਰ ਉਹਨੂੰ ਇਵੇਂ ਬਣਾ ਦਿੱਤਾ ਗਿਆ ਸੀ ਕਿ ਜਿਵੇਂ ਉਹ ਸਭ ਕੁਛ ਜੋ ਹਾਲ ਇੰਦਰਾ ਗਾਂਧੀ ਇੰਡੀਆ ਇਜ਼ ਇੰਦਰਾ ਇੰਦਰਾ ਇਜ਼ ਇੰਡੀਆ ਜਿਹਨੂੰ ਉਹਨੂੰ ਪਤਾ ਹੀ ਨਹੀਂ ਸੀ ਵੀ ਉਹਦੀਆਂ ਪਾਲਿਸੀਜ਼ ਕਿੱਧਰ ਨੂੰ ਲੀਡ ਕਰ ਰਹੀਆਂ ਕੀ ਕਰ ਰਹੀ ਆ ਉਹ। ਸੋ ਅੱਜ ਅਸੀਂ ਆਪਣੀ ਲੀਡਰਸ਼ਿਪ ਦੇ ਹਵਾਲੇ ਨਾਲ ਵੀ ਇਹ ਦੇਖੀਏ ਅਕਾਲੀ ਦਲ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ 20ਵੀਂ ਸਦੀ ਦੇ ਵਿੱਚ ਅਕਾਲੀ ਲਹਿਰ ਕੁਰਬਾਨੀਆਂ ਦਾ ਇਤਿਹਾਸ ਅਕਾਲੀ ਦਲ ਦਾ ਹੋਂਦ ਚਾਹਣਾ ਇੱਕ ਪ੍ਰਾਊਡ ਉਹ ਵਰੇ ਨੇ ਜਿਨ੍ਹਾਂ ਦੇ ਵਿੱਚ ਸਿੱਖੀ ਦਾ ਬੈਸਟ ਬਾਹਰ ਆਉਂਦਾ ਹੈ। ਕੁਰਬਾਨੀਆਂ ਵੀ ਨੇ ਰੈਜ਼ੀਲੀਅੰਸ ਵੀ ਹੈ ਅੰਗਰੇਜ਼ਾਂ ਨੂੰ ਝੁਕਾਇਆ ਵੀ ਜਾਂਦਾ ਹੈ। ਅੱਛਾ। ਪਰ ਉਹ ਅੱਜ ਅਕਾਲੀ ਦਲ ਜੇ ਪਿਛਲੀਆਂ 4 ਦਹਾਈਆਂ ਤੋਂ ਹੀ ਦੇਖੀਏ 1980 ਤੋਂ ਹੀ ਕਿਸ ਹੱਦ ਤੱਕ ਅਹਿਮਕਾਨਾ 47 ਦੇ ਦੌਰ 'ਚ ਵੀ ਅਕਾਲੀ ਲੀਡਰਸ਼ਿਪ ਦਾ ਅਹਿਮਕਾਨਾ ਫੈਸਲਾ ਸੀ ਕਿ ਬਿਨਾਂ ਤੁਸੀਂ ਆਪਣੇ ਕੌਮ ਦੇ ਹਿੱਤ ਵਿਚਾਰਿਆਂ ਤੁਸੀਂ ਇੱਕ ਪਾਸੇ ਪਾਕਿਸਤਾਨ ਦਾ ਵਿਰੋਧ ਕਰ ਰਹੇ ਹੋ ਦੂਸਰੇ ਪਾਸੇ ਤੁਸੀਂ ਆਪਣੇ ਹੱਕਾਂ ਜਾਂ ਹਿੱਤਾਂ ਦੇ ਲਈ ਕੋਈ ਵੀ ਪ੍ਰਪੋਜ਼ਲ ਉਹ ਬ੍ਰਿਟਿਸ਼ਰਸ ਵੱਲੋਂ ਹੈ ਜਾਂ ਕਾਇਦੇ ਆਜ਼ਮ ਵੱਲੋਂ ਹੈ ਉਹਨੂੰ ਜਿਹੜਾ ਉਹ ਠੁਕਰਾ ਵੀ ਰਹੇ ਹੋ ਔਰ ਕਾਂਗਰਸ ਦੇ ਨਾਲ ਤੁਸੀਂ ਕੋਈ ਨੈਗੋਸ਼ੀਏਟ ਵੀ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਤੋਂ ਕੋਈ ਇਸ ਕਿਸਮ ਦਾ ਕਿ ਭਾਈ ਜਿਨ੍ਹਾਂ ਨਾਲ ਤੁਸੀਂ ਆਪਣੀ ਕਿਸਮਤ ਜੋੜਨ ਲੱਗੇ ਹੋ ਉਹ ਤੁਹਾਡੇ ਮਜ਼ਹਬ ਤੁਹਾਡੀ ਤਹਿਜ਼ੀਬ ਜਾਂ ਉਸ ਨੂੰ ਸੇਫ ਕਰਨ ਦੇ ਲਈ ਤੁਹਾਨੂੰ ਕਿਹੜੇ ਸੇਫਗਾਰਡ ਦੇਣਗੇ। ਸੋ ਕੁੱਲ ਮਿਲਾ ਕੇ ਉਹੀ ਹਾਲ ਹੁਣ ਵੀ ਅਸੀਂ ਦੇਖਦੇ ਹਾਂ 1980 'ਚ ਜੋ ਕੁਛ ਵਾਪਰਦਾ ਹੈ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ ਔਰ 85 'ਚ ਜਾ ਕੇ ਲੌਂਗੋਵਾਲ ਸਮਝੌਤਾ ਕਰ ਲੈਂਦਾ ਰਾਜੀਵ ਗਾਂਧੀ ਦੇ ਨਾਲ ਹਾਲਾਂ ਮਾਰਿਆ ਜਾਂਦਾ ਖੁਦ ਵੀ। ਲੇਕਿਨ ਜੋ ਜੂਨ 84 ਨੇ ਇੱਕ ਵਾਰ ਹਾਈਲਾਈਟ ਕੀਤਾ ਸਾਰਾ ਜੋ ਸਿੱਖ ਕੌਮ ਦੀ ਹਾਲਤ ਸੀ ਔਰ ਉਸ ਵੇਲੇ ਤੁਸੀਂ ਇੱਕ ਪੋਜੀਸ਼ਨ 'ਚ ਸੀ ਕਿ ਭਾਈ ਦੁਨੀਆ ਦੇ ਸਾਹਮਣੇ ਤੁਹਾਡਾ ਕੇਸ ਖੁੱਲ੍ਹਿਆ ਸੀ ਤੁਸੀਂ ਉਹਨੂੰ ਫੇਰ ਸੀਲ ਕਰ ਲਿਆ। ਹੁਣ ਜੇ ਅਸੀਂ ਹੁਣ ਦੇ ਦੌਰ 'ਚ ਹਿੰਦੂ ਤਵੀਆਂ ਦੇ ਦੇਖੀਏ ਕਿ ਬੇਸ਼ੱਕ ਬਾਦਲ ਐਂਡ ਕੰਪਨੀ ਨੇ ਪਿਛਲੀ ਅੱਧੀ ਸਦੀ ਤੋਂ ਬਾਦਲ ਨੇ RSS ਦੇ ਖਾਨੇ ਦੇ ਨਾਲ ਆਪਣੀ ਹਮੇਸ਼ਾ ਸਾਂਝ ਰੱਖੀ ਪੋਲੀਟੀਕਲ ਅਲਾਇੰਸ ਵੀ ਕੀਤੇ ਉਹਨਾਂ ਨੂੰ ਫੁੱਟ ਹੋਲਡ ਵੀ ਦਿੱਤਾ ਪੰਜਾਬ। ਪਰ ਕੁਛ ਪੀਰੀਅਡ ਪਹਿਲਾਂ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੁੰਦਾ ਕਿਸਾਨ 3 ਕਾਨੂੰਨ ਆਉਂਦੇ ਨੇ ਇਹ ਆਨੇ ਬਹਾਨੇ ਇਹਨਾਂ ਨੇ ਛੱਡਿਆ ਜਾਂ ਉਹਨਾਂ ਨੇ ਕਿਕ ਆਊਟ ਕੀਤਾ ਇਹ ਤਾਂ ਡਿਬੇਟ ਹੋ ਸਕਦੀ ਪਰ ਘੱਟੋ ਘੱਟ ਪੋਲੀਟੀਕਲ ਅਲਾਇੰਸ BJP ਦੇ ਨਾਲ ਬਾਦਲ ਅਕਾਲੀ ਦਲ ਦਾ ਨਹੀਂ ਹੈ। ਹੁਣ ਪ੍ਰਧਾਨ ਸੁਖਬੀਰ ਬਾਦਲ ਹੈ। ਹੁਣ ਤੁਹਾਡੇ ਕੋਲ ਇੱਕ ਓਪਰਚੁਨਿਟੀ ਤੁਸੀਂ ਜਿਹੜੇ ਗੁਨਾਹ ਕਰਕੇ ਪਹਿਲਾਂ RSS ਦੇ ਪੈਰ ਲਵਾਏ ਹੋਏ ਨੇ ਕਿ ਭਾਈ ਇਹਨਾਂ ਤੋਂ ਖਹਿੜਾ ਛਡਾਓ। ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਤੁਹਾਡੇ ਤੋਂ ਗਲਤੀ ਹੋਈ ਤੇ ਤੁਸੀਂ ਕੌਮ ਦੇ ਸਾਹਮਣੇ ਆਓ ਨਿਰੋਲ ਪੰਥਕ ਏਜੰਡੇ ਦੇ ਉੱਤੇ ਤੁਸੀਂ
ਜਿਹੜਾ ਆਪਣੀ ਪੋਲਿਟਿਕਸ ਕਰੋ। ਪਹਿਲਾਂ ਤਾਂ ਤੁਸੀਂ ਪੰਜਾਬੀ ਪਾਰਟੀ ਬਣਾਇਆ ਅਕਾਲੀ ਦਲ ਨੂੰ 1996 ਦੀ ਮੋਗਾ ਕਾਨਫਰੰਸ ਦੇ ਵਿੱਚ, ਫਿਰ ਤੁਸੀਂ ਹੌਲੀ RSS ਦੇ ਖਾਨੇ 'ਚ ਵੜ ਗਏ। ਪਰ ਇਹਨਾਂ ਦੀ ਅਕਲ ਦਾ ਕਿੰਨਾ ਜਨਾਜ਼ਾ ਨਿਕਲਿਆ ਹੋਇਆ ਹੈ, ਜਾਂ ਜ਼ਿਹਨੀ ਤੌਰ 'ਤੇ ਜਾਂ ਜ਼ਮੀਰ ਕਿਵੇਂ ਇਹਨਾਂ ਨੇ ਵੇਚੀ ਹੋਈ ਹੈ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਮੋਦੀ ਨੇ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸੈਲੀਬ੍ਰੇਸ਼ਨਸ ਨੂੰ ਲੈ ਕੇ ਜਿਹੜੀ ਕਮੇਟੀ ਹਕੂਮਤ ਦੀ ਬਣਾਈ ਹੈ, ਅਮਿਤ ਸ਼ਾਹ ਉਸ ਦਾ ਪ੍ਰੈਜ਼ੀਡੈਂਟ ਬਣਾਇਆ ਹੋਇਆ, ਉਹਨਾਂ ਨੇ ਵਰਚੁਅਲ ਕਾਨਫਰੰਸ, ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ, ਪੰਜਾਬ ਦਾ ਚੀਫ ਮਿਨਿਸਟਰ ਮਨਮੋਹਨ ਸਿੰਘ, ਉਹਦੇ ਆਪਣੇ ਮਿਨਿਸਟਰ, ਉਹ ਸਾਰੇ ਸੀ। ਉਹਦੇ 'ਚ ਹਰ ਇੱਕ ਨੂੰ ਮੌਕਾ ਦਿੱਤਾ ਗਿਆ ਕਿ ਵੀ ਆਪਣੇ ਜਿਹੜੇ ਆ ਤੁਸੀਂ ਸੁਝਾਅ ਦਿਓ। ਹੁਣ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਭ ਤੋਂ ਜਿਹੜਾ ਉਸ ਕਿਸਮ ਦੀ ਗੱਲ ਕਰ ਰਿਹਾ ਜੋ RSS ਦਾ ਹੀ ਏਜੰਡਾ ਹੈ ਹੁਣ। ਔਰ ਇਸ ਦੇ ਉੱਤੇ ਸਿੱਖ 24 ਨਿਊਜ਼ ਨੇ ਉਹਨਾਂ ਨੇ ਆਪਣਾ ਐਡੀਟੋਰੀਅਲ ਵੀ ਲਿਖਿਆ, ਮੈਂ ਉੱਥੋਂ ਹੀ ਇਸ ਸਟੋਰੀ ਨੂੰ ਪਿਕ ਕੀਤਾ। ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਇਜ਼ ਅਕਾਲੀ ਦਲ ਪ੍ਰੈਜ਼ੀਡੈਂਟ ਫੋਲੋਇੰਗ RSS ਬਾਈ ਲਿੰਕਿੰਗ 9th ਗੁਰੂ ਟੂ ਨੈਸ਼ਨਲ ਇੰਟੈਗ੍ਰੇਸ਼ਨ। ਹੁਣ ਸੁਖਬੀਰ ਬਾਦਲ ਇਹਦੇ 'ਚ ਇਹ ਗੱਲ ਕਹਿੰਦਾ ਕਿ ਵੀ ਇਹ ਜਿਹੜਾ ਉਹਨੇ ਸੁਖਬੀਰ ਬਾਦਲ ਹੈਜ਼ ਡਿਮਾਂਡਡ that Prakash Gurpurab of 9th Guru Shri Guru Tegh Bahadur on May 1st be declared as National Integration Day of India to mark 400th birth anniversary of Guru Sahib। ਉਹ ਕਹਿੰਦਾ ਜੀ ਉਹਨਾਂ ਨੂੰ ਨੈਸ਼ਨਲ ਇੰਟੈਗ੍ਰੇਸ਼ਨ ਡੇ ਡਿਕਲੇਅਰ ਕਰੋ ਜਿਹੜਾ ਭਾਰਤ ਦਾ। ਹੁਣ ਨੈਸ਼ਨਲ ਇੰਟੈਗ੍ਰੇਸ਼ਨ ਕੀ ਹੈ? ਜਦੋਂ ਸਿੱਖਾਂ ਦੇ ਸਭ ਤੋਂ ਮੁਕੱਦਸ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, इंदिरा गांधी ने की किया कि जी देश की एकता अखंडता को ख़तरा था और एकता अखंडता बचाने के लिए हमें ये ज़रूरी हो गया था। हुण एकता अखंडता ही इंटैग्रेशन है। इंदिरा गांधी तो फिर एक सैकुलर फ्रेमवर्क के थले वरत भी एक्ट हिंदू एजेंडे ਨੂੰ इंप्लीमेंट कर रही सी, पर इन्हां दा तां हिंदूतवियां दा मार्क्ड एजेंडा है। वो तो कहंदे ही ने, मैं अज ही ਸਾਡੇ ਦੋਸਤ ਹਰਪ੍ਰੀਤ ਸਿੰਘ ਉਹਨਾਂ ਨੇ ਮੈਨੂੰ ਇੱਕ ਇੰਟਰਵਿਊ ਸੁਬਰਾਮਨੀਅਮ ਸਵਾਮੀ ਦਾ ਭੇਜਿਆ। ਉਹ ਕਹਿ ਰਿਹਾ ਜੀ ਮਤਲਬ ਇਹ ਜਦੋਂ ਵੋਟਰ ਲਿਸਟ ਬਣਦੀ ਹੈ, ਕੋਈ ਵੋਟਰ ਬਣਦਾ ਹੈ, ਉਹਦੇ 'ਚ ਇੱਕ ਕਾਲਮ ਹੋਣਾ ਚਾਹੀਦਾ ਕਿ ਵੀ ਅਸੀਂ ਸਾਡੇ ਪੂਰਵਜ ਹਿੰਦੂ ਸੀ, ਐਨਸੈਸਟਰ, ਅਤੇ ਜਿਹੜਾ ਨਹੀਂ ਕਹਿੰਦਾ ਉਹਨੂੰ ਡੀਫਰੈਂਚਾਈਜ਼ ਕਰੋ, ਉਹਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ। ਉਹ ਜਿਹੜਾ ਇੰਟਰਵਿਊਅਰ ਹੈ ਲਾਂਡਰੀ ਵਾਲਾ, ਉਹਦਾ ਨਾਂ ਹੈ ਨਿਊਜ਼ ਦਾ ਜਿਹੜਾ ਕਰ ਰਿਹਾ ਸੀ, ਉਹ ਉਹਨੂੰ ਕਹਿੰਦਾ ਹੈ ਕਿ ਵੀ ਜੇ ਕੋਈ ਨਾ ਕਹੇ ਵੀ ਕਿਵੇਂ ਤੁਸੀਂ ਹਰ ਇੱਕ ਨੂੰ ਕਹਿ ਸਕਦੇ ਹੋ ਕਿ ਹਰ ਇੱਕ ਦਾ ਐਨਸੈਸਟਰ ਹਿੰਦੂ ਸੀ। ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ, ਮੁਸਲਮਾਨ ਜਿਹੜੇ ਸੌਦੇ, ਉਹ ਕਹਿੰਦਾ ਜਿਹੜਾ ਨਹੀਂ ਮੰਨਦਾ ਉਹ ਕਹਿੰਦਾ ਇੰਡੀਆ ਹਿੰਦੂ ਨੇਸ਼ਨ ਹੈ, ਇਹ ਮੰਨਣਾ ਚਾਹੀਦਾ ਉਹਨਾਂ ਨੂੰ। ਜੇ ਨਹੀਂ ਮੰਨਦੇ ਤਾਂ ਉਹਨਾਂ ਨੂੰ ਵੋਟ ਦੇਣ ਦਾ ਹੱਕ ਖੋਹ ਲਓ ਕਿ ਵੀ ਸਾਡੇ ਐਨਸੈਸਟਰ ਹਿੰਦੂ ਸੀ। ਹੁਣ ਇਹਨਾਂ ਦਾ ਏਜੰਡਾ ਤਾਂ ਨੈਸ਼ਨਲ ਇੰਟੈਗ੍ਰੇਸ਼ਨ ਦੇ ਥੱਲੇ ਬਿਲਕੁਲ ਕਲੀਅਰ ਹੈ ਕਿ ਭਾਈ ਇੰਡੀਆ ਹਿੰਦੂ ਨੇਸ਼ਨ ਹੈ, ਹਿੰਦੂ ਰਾਸ਼ਟਰ ਹੈ, ਤੁਹਾਡੇ ਪੂਰਵਜ ਐਨਸੈਸਟਰ ਵੀ ਹਿੰਦੂ ਸੀ, ਇੱਥੇ ਤੁਸੀਂ ਰਹਿਣਾ ਹੈ ਤਾਂ ਹਿੰਦੁਸਤਾਨ ਕਰੋ। ਇਹੀ ਨੈਸ਼ਨਲ ਇੰਟੈਗ੍ਰੇਸ਼ਨ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਇਸ ਲਈ ਹੈ, ਬੇਸ਼ੱਕ ਅੱਜ ਜਦੋਂ ਅਸੀਂ ਗੱਲ 21ਵੀਂ ਸਦੀ ਦੇ ਵਿੱਚ ਕਰ ਰਹੇ ਹਾਂ ਕਿ ਇਹ ਹਿੰਦੂਤਵਾ ਦਾ ਏਜੰਡਾ ਹੈ, ਔਰੰਗਜ਼ੇਬ ਦੇ ਹਵਾਲੇ ਨਾਲ ਬੇਸ਼ੱਕ ਅੱਜ ਉਹਨਾਂ ਦਾ ਇੱਕ ਤਬਕਾ ਉਹਨੂੰ ਆਲਮਗੀਰ ਕਹਿ ਜਾਂ ਉਹਨੂੰ ਬੜਾ ਜਿਹੜਾ ਹਜ਼ਰਤ ਸਾਬਤ ਕਰਨ 'ਤੇ ਲੱਗਾ ਹੋਏ, ਪਰ ਜਿਹੜੇ ਕੁਛ ਫੈਕਟ ਨੇ ਉਹ ਠੀਕ ਹੈ, ਜਿਹਦੀਆਂ ਪ੍ਰਾਪਤੀਆਂ ਨੇ, ਜਿਹੜੇ ਉਹਦੇ ਗੁਣ ਨੇ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਹਨਾਂ ਦੀ ਤਾਰੀਫ ਕੀਤੀ ਹੈ। ਪਰ ਗੱਲ ਇਹ ਹੈ ਕਿ ਉਹਦਾ ਏਜੰਡਾ ਵੀ ਜਿਹੜਾ ਸੀ ਇੱਕ ਝੰਡੇ ਥੱਲੇ ਲਿਆਉਣਾ ਇਸਲਾਮ ਦੇ, ਔਰ ਉਹੀ ਜਿਹੜਾ ਉਹਨੂੰ ਲਾਗੂ ਕਰਨਾ ਜਿਹੜਾ ਅੱਜ ਇਹ ਹਿੰਦੂਤਵੀ ਕਰਨਾ ਚਾਹੁੰਦੇ ਨੇ। ਹੁਣ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਇਸ ਲਈ ਨਹੀਂ ਕਿ ਉਹਨਾਂ ਜਿਹੜੇ ਹਿੰਦੂ ਧਰਮ ਦੇ ਚਿੰਨ੍ਹ ਨੇ ਉਹਨਾਂ ਨੂੰ ਤਾਂ ਸਿੱਖ ਗੁਰੂਆਂ ਨੇ ਨਕਾਰਿਆ ਸੀ, ਲੇਕਿਨ ਫੋਰਸਫੁਲੀ ਕਿਤੇ ਵੀ ਕਨਵਰਸ਼ਨ ਕਰਨ ਦੀ ਲਾਈਨ ਜਾਂ ਜਦੋਂ ਸਟੇਟ ਲੋਕਾਂ ਦੇ ਮਜ਼ਹਬੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰੇ, ਉਹ ਅਨਐਕਸੈਪਟੇਬਲ ਹੈ। ਔਰ ਜਿਵੇਂ ਅਸੀਂ ਸਭ ਤੋਂ ਪੁਰਾਣੀ ਜਿਹੜੀ ਟੈਸਟੀਮਨੀ ਗੁਰਸੋਭਾ ਸੈਨਾਪਤੀ ਕਵੀ ਜਿਹੜੇ 10ਵੇਂ ਪਾਤਸ਼ਾਹ ਦੇ 52 ਕਵੀਆਂ 'ਚੋਂ ਸਨ, ਉਹਨੂੰ ਮੈਂ ਕੋਟ ਕਰਾਂਗਾ, ਪਰ ਉਸ ਤੋਂ ਪਹਿਲਾਂ ਇਹ ਜਿਹੜਾ ਸੁਖਬੀਰ ਬਾਦਲ ਦੀ ਜਬਲੀ ਹੈ ਕਿ ਵੀ ਇਸ ਦਿਨ ਨੂੰ ਨੈਸ਼ਨਲ ਇੰਟੈਗ੍ਰੇਸ਼ਨ, ਉਹ ਭਾਈ ਬਾਹਰ ਅਮਰੀਕਾ 'ਚ ਤਾਂ ਸਿੱਖ ਲੌਬੀ ਕਰ ਰਹੇ ਨੇ, ਨਿਊ ਜਰਸੀ ਦੀ ਅਸੈਂਬਲੀ ਨੇ ਔਰ ਸੈਨੇਟ ਨੇ ਪਾਸ ਕੀਤਾ ਹੈ ਯੂਨੈਨੀਮਸਲੀ
ਕਿ ਭਾਈ ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਫਰੀडम ਡੇ ਦੇ ਤੌਰ ਦੇ ਉੱਤੇ ਇਹਨੂੰ ਦੁਨੀਆ ਰੈਕਗਨਾਈਜ਼ ਕਰੇ। ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਹਿੰਦੂ ਖਾਤੇ ਦੇ ਵਿੱਚ ਰੱਖ ਕੇ ਵਿਦਨ ਇੰਡੀਆ ਉਸ ਨੂੰ ਇੰਟੀਗ੍ਰੇਸ਼ਨ ਡੇ ਬਣਾ ਕੇ RSS ਦੇ ਏਜੰਡੇ ਨੂੰ ਸਰਵ ਕਰਨਾ ਚਾਹੁੰਦੇ ਨੇ। ਜਾਂ ਤਾਂ ਇਹ ਬਿਲਕੁਲ ਹੀ ਬੇਈਮਾਨ ਨੇ, ਦੂਸਰਾ ਇਹ ਹੈ ਕਿ ਵੀ ਮੈਂਟਲੀ ਤਾਂ ਇਹ ਹੈ ਹੀ ਕਰਪਟ ਨੇ, ਇੰਟੈਲੈਕਚੁਅਲੀ। ਲੇਕਿਨ ਮਤਲਬ ਇਹ ਇੱਕ ਬੜਾ ਨੁਕਸਾਨਦੇਹ ਪਾਰਟ ਹੈ। ਔਰ ਇਸ 'ਚ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਇਹ ਬਿਆਨ ਹੈ, ਦੂਸਰੇ ਪਾਸੇ ਜਿਸ ਸ਼ਹਾਦਤ ਦੇ ਲਗਭਗ ਚਸ਼ਮਦੀਦ ਜਾਂ ਕੰਟੈਂਪਰੇਰੀ ਉਸ ਪੀਰੀਅਡ ਦੇ ਸੈਨਾਪਤੀ ਕਹਿੰਦੇ ਨੇ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਏ ਜਿਨ੍ਹਾਂ ਨੇ ਸਾਰੀ ਧਰਤੀ, ਸਾਰੀ ਸ੍ਰਿਸ਼ਟੀ ਦੇ ਉੱਤੇ ਚਾਦਰ ਲਪੇਟੀ। ਫਿਰ ਉਹਨਾਂ ਕਿਹਾ, ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ, ਕਿ ਉਹਨਾਂ ਨੇ ਕਰਮ ਧਰਮ ਰਾਈਟੀਅਸਨੈਸ ਉਸ ਨੂੰ ਪ੍ਰੋਟੈਕਟ ਕੀਤਾ। ਇਸ ਨਵੇਂ ਯੁੱਗ ਦੇ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਨੂੰ ਐਜ਼ ਏ ਐਵੀਡੈਂਸ ਜਿਹੜਾ ਹੈ ਉਹ ਸਾਬਤ ਹੁੰਦਾ ਹੈ ਕਿ ਭਾਈ ਠੀਕ ਵੈਲਿਊਜ਼ ਕੀ ਨੇ। ਸਗਲ ਸ੍ਰਿਸ਼ਟ ਜਾ ਕਾ ਜਸ ਭਇਓ ਜੈ ਤੇ ਸਰਬ ਧਰਮ ਬੰਚਿਓਏ, ਕਿ ਇਹਦੇ ਨਾਲ ਜਿਹੜੀ ਮਜ਼ਹਬਾਂ ਦੀ ਆਜ਼ਾਦੀ ਹੈ ਉਸ ਦੀ ਗਾਰੰਟੀ ਹੋਈ। ਤੀਨ ਲੋਕ ਮੈਂ ਜੈ ਜੈ ਭਈ ਸਤਿਗੁਰ ਪੈਜ ਰਾਖ ਮਿਲਈ, ਕਿ ਤਿੰਨਾਂ ਦੁਨੀਆ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ ਜਿਹੜਾ ਜੈਕਾਰ ਹੁੰਦਾ ਹੈ, ਇੱਕ ਵਿਕਟਰੀ ਦਾ ਨਾਦ ਵੱਜਦਾ, ਕਿਉਂਕਿ ਧਰਮ ਹੇਤ ਪ੍ਰਭ ਪੁਰੈ ਸਿਧਾਏ ਗੁਰੂ ਗੋਬਿੰਦ ਸਿੰਘ ਕਹਿਲਾਏ, ਕਿ ਅੱਗੋਂ ਉਹੀ ਵੈਲਿਊਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰੀਚ ਕੀਤੀਆਂ ਔਰ ਧਰਮ ਹੇਤ ਰਾਈਟੀਅਸਨੈਸ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ। ਹੁਣ ਇੱਕ ਪਾਸੇ ਤਾਂ ਇਹ ਹੈ ਔਰ ਦੂਸਰੇ ਪਾਸੇ ਉਸੇ ਹੀ ਇਹਨਾਂ ਦਾ ਬਣਾਏ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ, ਗਰੋਇੰਗ ਕਮਿਊਨਲਿਜ਼ਮ ਏ ਮੈਟਰ ਆਫ ਕੰਸਰਨ, ਕਿ ਭਾਰਤ ਦੇ ਵਿੱਚ ਇਹ ਜਿਹੜਾ ਫਿਰਕਾਦਰਾਨਾ ਸੋਚ ਆ ਰਹੀ ਹੈ ਇਹ ਫਿਕਰ ਵਾਲੀ ਗੱਲ ਹੈ। ਔਰ ਉਹਨਾਂ ਨੇ ਕਿਹਾ, ਗਿਆਨੀ ਹਰਪ੍ਰੀਤ ਸਿੰਘ ਟੂਡੇ ਐਕਿਊਜ਼ਡ ਦਾ ਸੈਂਟਰ ਆਫ ਸੁਪਰੈਸਿੰਗ ਮਾਈਨੋਰਿਟੀ ਕਮਿਊਨਿਟੀਜ਼ ਐਂਡ ਪੈਟਰਨਾਈਜ਼ਿੰਗ ਕਮਿਊਨਲਿਜ਼ਮ, ਕਿ ਮੋਦੀ ਸਰਕਾਰ ਅਕਲੀਅਤਾਂ ਨੂੰ ਦਬਾ ਰਹੀ ਹੈ ਔਰ ਫਿਰਕਾਦਰਾਨਾ ਸੋਚ ਦੀ ਪੁਸ਼ਤਬਨਾਈ ਕਰ ਰਹੀ ਹੈ। ਔਰ ਉਹ ਜਿਹੜੇ ਨੇ 400 ਸਾਲਾ ਬਰਥ ਐਨੀਵਰਸਰੀ ਸੈਲੀਬ੍ਰੇਸ਼ਨ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਅੱਡ-ਅੱਡ ਆਰਗੇਨਾਈਜੇਸ਼ਨਸ ਦਾ ਜਿਹੜਾ ਇਕੱਠ ਸੀ ਉਸ 'ਚੋਂ ਫੀਡਬੈਕ ਲੈ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ, accusing the center of spreading hatred against minorities, Gyani Harpreet Singh said, those promoting communalism like the one prevalent during the Mughal era enjoyed patronage of the center, ਕਿ ਜਿਵੇਂ ਪਿਛਲੇ ਪੀਰੀਅਡ ਦੇ ਵਿੱਚ ਮੁਗਲ ਈਰਾ ਦੇ ਵਿੱਚ ਪੈਟਰਨੇਜ ਸੀ ਉਸ ਥਾਟ ਨੂੰ, ਅੱਜ ਉਹੀ ਹਿੰਦੂਤਵੀ ਥਾਟ ਮਜ਼ਹਬਾਂ ਦੇ ਵਿੱਚ ਨਫ਼ਰਤ ਫੈਲਾ ਰਿਹਾ। ਇਟ ਇਜ਼ ਅ ਮੈਟਰ ਆਫ ਕੰਸਰਨ, an atmosphere of communalism is being created in the country and minorities are being oppressed under the patronage of the government. Seeds of hatred are being sown in the minds of people of one religion against those of the other. ਹੁਣ ਇਹਦੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪੋਜੀਸ਼ਨ ਠੀਕ ਹੈ, ਉਹਨਾਂ ਦਾ ਹੀ ਬਣਾਇਆ ਹੋਇਆ, ਪਰ ਜਿਹਨੇ ਬਣਾਇਆ ਉਸ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਵਰਚੁਅਲ ਕਾਨਫਰੰਸ 'ਚ ਮੋਦੀ ਨੂੰ ਕਹਿ ਰਿਹਾ ਕਿ ਜੀ ਇਹ ਜਿਹੜਾ ਦਿਨ ਹੈ ਮਈ ਪਹਿਲੀ ਦਾ, ਇਹਨੂੰ ਜਿਹੜਾ ਤੁਸੀਂ ਨੈਸ਼ਨਲ ਇੰਟੈਗ੍ਰੇਸ਼ਨ ਡੇ ਦੇ ਤੌਰ ਤੇ ਰੈਕਗਨਾਈਜ਼ ਕਰੋ। ਹੁਣ ਇਹ ਅਹਿਮ ਕਾਨ ਹੈ, ਜਾਲਪੁਣ ਹੈ, ਇੰਟੈਲੈਕਚੁਅਲ ਬੈਂਕਰਪਟਸੀ ਹੈ, ਜ਼ਹਿਨੀ ਤੌਰ ਦੇ ਉੱਤੇ ਬਿਮਾਰ ਹੋਣ ਦੀ ਨਿਸ਼ਾਨੀ ਹੈ ਜਾਂ ਟੋਟਲੀ ਬੇਈਮਾਨੀ ਹੈ। ਮੈਂ ਸਮਝਦਾ ਮੈਂ ਜਿੰਨੀਆਂ ਗੱਲਾਂ ਕਹੀਆਂ ਜੇ ਸਾਰੀਆਂ ਇਕੱਠੀਆਂ ਕਰ ਲਈਏ ਤਾਂ ਫਿਰ ਇਹ ਸੁਖਬੀਰ ਬਾਦਲ ਬਣਦਾ ਜਿਸ ਨੇ ਇਸ ਕਿਸਮ ਦੀ ਲਾਈਨ ਜਿਹੜੀ ਹੈ ਉਸ ਵਰਚੁਅਲ ਕਾਨਫਰੰਸ ਟੋ ਕੀਤੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।